ਇਹ ਦੁਕਾਨ ਦਾ ਤੁਸੀਂ ਲਾਗ ਦੇਖਣਾ, ਇਹ ਦੇਖੋ ਤੁਸੀਂ 1947 ਵਾਲੇ ਜੰਦਰੇ, 1947 ਵਾਲੇ ਕੁੰਡੇ ਤੇ 1947 ਵਾਲੇ ਅੰਗਲਾਰਨ ਜਿਹੜੇ ਲੱਗੇ ਨੇ। ਕਿੱਡੀ ਮਜ਼ਬੂਤੀ ਨਾਲ ਜਨਾਬ ਇਸ ਸੁਨਿਆਰੇ ਨੇ ਆਪਣੀ ਦੁਕਾਨ ਨੂੰ महफूज रखा सी, ਜਿਹੜੀ 1947 के बाद उजड़ गई। एक हिंदू बाबा जी ने कहा कि मेरे वालिद साहब की चकवाल शहर में आड़त की दुकान थी, शहर के अंदर सब्ज़ी मंडी थी और हमारा घर था पास ही जिसके ऊपर नाम भी लिखा हुआ था। आज हम अगर चकवाल नहीं जा सकते लेकिन चकवाल को भूले नहीं हैं। अगर हमें चकवाल शहर में पुरानी गलियां, हमारी सब्ज़ी मंडी वाली दुकान और घर अगर दिखाया जाए तो हम आपके शुक्रगुजार रहेंगे। तो मैं अब आ गया हूँ चकवाल शहर में और पुरानी तंग गलियों के आपको पुराने घर दिखाते हैं, जहाँ पर सब्ज़ी मंडी और अनाज मंडी हुआ करती थी वो एरिया दिखाते हैं। 1947 वाला बाज़ार चकवाल शहर की जो रौनक हुआ करता था, आज नवंबर 2025 में कैसा है। वीडियो को एंड तक देखिएगा, बुज़ुर्गों की यादों वाली वीडियो है ये। अस्सलाम वालेकुम, मैं औरंगज़ेब बेग। दोस्तों आप देख रहे हैं मीडिया टॉप। अभी मैं मौजूद हूँ पुराना चकवाल शहर और आप देख सकते हैं हर तरफ आपको बहुत ही खूबसूरत जो 1947 से पहले की प्रॉपर्टी वो नज़र आ रही है। दुकानें हैं, बाज़ार है। ये एरिया है पुरानी मंडी। यहाँ किसी दौर में पुरानी मंडी लगती थी और ये उसी की बाकियत आज भी मौजूद है। बड़ी बड़ी जो है ना वो आड़तियों की दुकानें भी आप कह सकते हैं उस दौर की। आज भी यहाँ पर बिज़नेस होता है और ये आहिस्ता आहिस्ता अब जो है ना वो दुकानें ख़त्म होती जा रही हैं, लेकिन उसके बावजूद बहुत सारी ऐसी दुकानें हैं कि जो पूरा बाज़ार आपको देखकर अंदाज़ा होता होगा कि कितना आलीशान, और देख सकते हैं ए लिखा है गवर्नमेंट हाई स्कूल नंबर 1 चकवाल। ये शहर इस्लामाबाद तो 90 किलोमीटर जबकि लाहौर तो 270 किलोमीटर दूर है गए। चकवाल ਨੂੰ ਪਾਕਿਸਤਾਨ ਆਰਮੀ ਦੇ ਜਵਾਨਾਂ ਤੇ ਅਫਸਰਾਂ ਦੀ ਜ਼ਮੀਨ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਬਹੁਤ ਸਾਰੇ ਜਰਨੈਲ, ਫੌਜੀ ਅਫਸਰ ਆਰਮੀ ਦੇ ਵਿੱਚ ਵੀ ਆਪਣੀ ਖਿਦਮਤ ਅੰਜਾਮ ਦੇ ਚੁੱਕੇ ਨੇ ਜਾਂ ਦੇ ਰਹੇ ਨੇ। ਤੇ ਇਹ ਇਹਦਾ ਆ ਗਿਆ ਮੇਨ ਗੇਟ, ਜਿੱਥੇ ਅੱਗੇ ਫਿਰ ਪੁਰਾਣਾ ਚਕਵਾਲ ਜਾਂ ਬਾਜ਼ਾਰ ਸ਼ੁਰੂ ਹੁੰਦਾ ਹੈ ਤੇ ਉਹਦੇ ਨਾਲ ਇੱਕ ਪੁਰਾਣੀ ਇਮਾਰਤ ਹੈ ਉਸ ਦੌਰ ਦੀ ਧਰਮਸ਼ਾਲਾ ਇਹਨੂੰ ਕਿਹਾ ਜਾਂਦਾ ਹੈ। ਔਰ ਇਹ ਜਨਾਬ ਇਹਦੇ ਅੱਗੇ ਤਜਾਵਜ਼ਾਤ ਸਨ, ਲੋਕਾਂ ਨੇ ਦੁਕਾਨਾਂ ਬਣਾ ਲਈਆਂ ਸਨ। ਦੁਕਾਨਾਂ ਤੇ ਹੁਣ ਹਕੂਮਤ ਪੰਜਾਬ ਨੇ ਢਾਹ ਦਿੱਤੀਆਂ ਨੇ, ਲੇਕਿਨ ਉਹਦੇ ਸਾਹਮਣੇ ਜਿਹੜਾ ਅਸਲ ਹੁੱਸਾ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਸ ਇਮਾਰਤ ਦਾ ਉਹ ਨਜ਼ਰ ਆ ਗਿਆ। ਤੇ ਬਿਲਕੁਲ ਸਾਹਮਣੇ ਜਾਂਦੇ ਆ ਜੀ ਇਹ ਛੱਪਰ ਬਾਜ਼ਾਰ, ਇਹ ਵੀ ਬੜਾ ਪੁਰਾਣਾ ਮਸ਼ਹੂਰ ਮਹੱਲਾ ਹੈ, ਬਾਜ਼ਾਰ ਹੈ। ਅਗਰ ਕਿਹਾ ਜਾਏ ਤਾਂ ਮੇਨ ਬਾਜ਼ਾਰ ਵੀ ਇਹ ਹੀ ਹੈਗਾ। ਇੱਥੋਂ ਬਹੁਤ ਸਾਰੇ ਛੋਟੇ ਵੱਡੇ ਬਾਜ਼ਾਰ ਲੈਫਟ ਰਾਈਟ ਨਿਕਲਦੇ ਨੇ, ਆ ਤੁਸੀਂ ਦੇਖ ਸਕਦੇ ਹੋ। ਕਿਆ ਬਾਤ ਹੈ। ਚਕਵਾਲ ਸ਼ਹਿਰ ਵਿੱਚ ਵੀ 1947 ਤੱਕ ਬਹੁਤ ਜ਼ਿਆਦਾ ਅਮੀਰ ਤਰੀਨ ਹਿੰਦੂਆਂ ਦੀਆਂ ਦੁਕਾਨਾਂ, ਉਹਨਾਂ ਦੇ ਕਾਰੋਬਾਰ ਔਰ ਉਹਨਾਂ ਦੇ ਘਰ ਮੌਜੂਦ ਹੈਗੇ ਸਨ। ਅੱਜ ਵੀ ਮੌਜੂਦ ਨੇ, ਦੁਕਾਨਾਂ ਵੀ ਮੌਜੂਦ ਨੇ, ਘਰ ਵੀ ਮੌਜੂਦ ਨੇ, ਲੇਕਿਨ ਹੁਣ ਉਹ ਹਿੰਦੂ ਮੌਜੂਦ ਨਹੀਂ ਹੈਗੇ ਜਿਨ੍ਹਾਂ ਦੀ ਉਹ ਪ੍ਰਾਪਰਟੀ ਸੀ। ਇੱਥੇ ਜਦੋਂ ਮੈਂ ਅੰਦਰ ਆਇਆ ਤਾਂ ਬੜਾ ਖੂਬਸੂਰਤ ਮਾਹੌਲ, ਖੁੱਲ੍ਹੇ ਮੇਨ ਬਾਜ਼ਾਰ, ਛੱਪਰ ਬਾਜ਼ਾਰ ਜਿਹਨੂੰ ਕਿਹਾ ਜਾਂਦਾ ਹੈ। ਇੱਥੋਂ ਤਜਾਵਜ਼ਾਤ ਦਾ ਖਾਤਮਾ ਕੀਤਾ ਗਿਆ ਹੈ, ਵਰਨਾ ਇੱਥੇ ਬਹੁਤ ਸਾਰੀਆਂ ਰੇਹੜੀਆਂ ਹੁੰਦੀਆਂ ਸਨ ਅਰਸਾ ਦਰਾਜ਼ ਤੋਂ, ਉਹ ख़त्म कर ਦਿੱਤੀਆਂ ਗਈਆਂ ਨੇ। ਤੇ ਅੱਗੇ ਚੱਲਦੇ ਹਾਂ ਪੁਰਾਣੀਆਂ ਗਲੀਆਂ 'ਚ। ਇਹ ਜਨਾਬ ਆ ਗਿਆ ਹੁਣ ਜਿਉਂ ਮੈਂ ਅੱਗੇ ਜਾਵਾਂਗਾ ਚਕਵਾਲ ਦੇ ਪੁਰਾਣੇ ਮਹੱਲੇ, ਪੁਰਾਣੇ ਬਾਜ਼ਾਰ। ਤੇ ਜਨਾਬ ਤੁਸੀਂ ਉਹ ਵੀਡੀਓ ਨੂੰ ਜਰਾ ਧਿਆਨ ਨਾਲ ਵੇਖਣਾ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇੱਥੇ ਜਿਹੜੇ ਪੁਰਾਣੇ ਮਹੱਲੇ ਜਾਂ ਪੁਰਾਣੇ ਬਾਜ਼ਾਰ ਸਨ। ਭਗਤ ਸਿੰਘ ਸਟਰੀਟ, ਅੱਜ ਵੀ ਉਹਨੂੰ ਭਗਤ ਸਿੰਘ ਸਟਰੀਟ ਹੀ ਕਿਹਾ ਜਾਂਦਾ, ਉਹ ਵੀ ਮੌਜੂਦ ਸੀ। ਤੇ ਇਹ ਜਨਾਬ ਤੁਸੀਂ ਚੌਖਟ ਦੇਖੋ, ਇਹਦੇ ਅੰਦਰ ਵੀ ਜਨਾਬ ਕਟਰੀ ਬਣੀ ਹੈ। ਕਾਫੀ ਘਰ ਨੇ, ਉਹਨਾਂ ਦੀਆਂ ਖਿੜਕੀਆਂ ਬਾਹਰੋਂ ਟੁੱਟ ਫੁੱਟ ਦਾ ਸ਼ਿਕਾਰ ਹੋ ਚੁੱਕੀਆਂ ਨੇ, ਲੇਕਿਨ 1947 ਦੀਆਂ ਯਾਦਾਂ ਜਿਹੜੀਆਂ ਨੇ ਅੱਜ ਵੀ ਤਾਜ਼ਾ ਨੇ। ਅੱਗੇ ਜਨਾਬ ਇੱਕ ਹੈ ਸਾਨੂੰ ਦਰਵਾਜ਼ਾ ਨਜ਼ਰ ਆਇਆ ਹੈ ਔਰ ਇਹਦੇ ਉੱਤੇ ਲੱਗਾ ਜਾਂ ਤਾਲਾ, ਤੇ ਤਾਲਿਆਂ ਨੂੰ ਕੀਤਾ ਸੀਲ। ਇਹ ਮੈਨੂੰ ਲੱਗ ਰਿਹਾ ਕੋਈ ਡਿਸਪਿਊਟ ਪ੍ਰਾਪਰਟੀ ਹੈਗੀ ਏ, ਇਹਦਾ ਕੋਈ ਕੇਸ ਚੱਲ ਰਿਹਾ। ਇੱਥੇ ਵੱਡਾ ਜਿਹਾ ਨਾਮ ਹੀ ਲਿਖਿਆ ਹੁੰਦਾ ਸੀ ਔਰ ਕਿਹਾ ਜਾਂਦਾ ਕਿ ਇਹ ਵੀ ਇੱਕ ਹਿੰਦੂ ਖਾਨਦਾਨ ਦਾ ਘਰ ਸੀ ਜਿਹੜਾ 47 ਤੋਂ ਬਾਅਦ ਇੱਥੋਂ ਟੁਰ ਤੇ ਗਿਆ, ਲੇਕਿਨ ਅੱਜ ਤੱਕ ਵਾਪਸ ਨਹੀਂ ਆ ਸਕਿਆ। ਹੁਣ ਇਹਦੇ ਘਰ ਨੂੰ ਵੀ ਜਿਹੜੇ ਨੇ ਜੰਦਰੇ ਲਾਗੇ ਨੇ। ਔਰ ਇਹ ਜਨਾਬ ਪੁਰਾਣੀ ਭਗਤ ਸਿੰਘ ਸਟਰੀਟ ਦੇ ਵਿੱਚ ਅਸੀਂ ਆ ਗਏ ਹਾਂ। ਔਰ ਸਾਹਮਣੇ ਇੱਕ ਘਰ ਹੈਗਾ ਸੀ ਜਿਹੜੀ ਆਲਰੇਡੀ ਅਲੱਗ ਨਾਲ ਤੁਹਾਨੂੰ ਵੀਡੀਓ ਦਿਖਾ ਚੁੱਕੇ ਹਾਂ। ਉਸ ਘਰ ਜਿਹੜਾ ਕਿ ਮੇਰੇ ਪਿੱਛੇ ਵੀ ਹੈ, ਇਹਦਾ ਨਾਂ ਸੀ ਬਿੰਦਰਾ ਕਾਟੇਜ 1938। ਇਹਦੀ ਅਲੱਗ ਵੀਡੀਓ ਤੋਂ ਅਗਰ ਤੁਸੀਂ ਵੇਖਣੀ ਤੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੈ। ਬਹੁਤ ਹੀ ਖੂਬਸੂਰਤ ਉਹ ਵੀਡੀਓ ਬਣਾਈ ਗਈ ਸੀ ਔਰ ਆਲੀਸ਼ਾਨ ਪ੍ਰੋਫੈਸਰ ਸਾਹਿਬ ਦੇ ਕੋਲ ਮੌਜੂਦ ਹੈਗੀ ਹੈ ਹਵੇਲੀ। ਇਹ ਜਨਾਬ ਇਹਦੇ ਉੱਤੇ ਇੱਕ ਚੁਬਾਰੇ ਨਜ਼ਰ ਆਏ ਨੇ ਸਾਨੂੰ, ਬਹੁਤ ਹੀ ਖੂਬਸੂਰਤ ਸਾਦਾ ਡਿਜ਼ਾਈਨਿੰਗ ਦੇ ਨਾਲ। ਤੇ ਇੱਥੇ ਨਾਮ ਹੀ ਲਿਖਿਆ ਹੁੰਦਾ ਸੀ ਇਸ ਫੈਮਿਲੀ ਦਾ ਜਨਾਬ, ਜਿਹੜਾ ਕਿ ਉਹਨੂੰ ਮਿਟ ਚੁੱਕਿਆ। ਅੱਛਾ ਇਹ ਗੌਰ ਨਾਲ ਦੇਖਣਾ ਜ਼ਰਾ, ਇਹ ਚੁਬਾਰਾ ਹੈਗਾ ਬਹੁਤ ਹੀ ਵੱਡਾ ਖੂਬਸੂਰਤ। ਇਹ ਵੀ ਜਨਾਬ ਚਕਵਾਲ ਸ਼ਹਿਰ ਦੇ ਵਿੱਚ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ। ਅੱਜ ਤੁਹਾਨੂੰ ਚਕਵਾਲ ਸ਼ਹਿਰ ਜਿਹਨਾਂ ਨਾਲ ਵਿਖਾਲ ਦਿਆਂਗੇ ਕਿਉਂਕਿ ਐਡਾ ਡਿਟੇਲ ਦੇ ਨਾਲ ਕਿਸੇ ਨੇ ਇਹਨੂੰ ਕਵਰ ਨਹੀਂ ਕੀਤਾ ਹਲੇ। ਅੱਜ ਬਾਜ਼ਾਰ ਦਿਖਾਇਆ ਜਾ ਰਿਹਾ ਤੁਹਾਨੂੰ ਜਨਾਬ
ਨਾਨ ਬਣਾਈ। ਔਰ ਇਹਦੇ ਨਾਲ ਇਹ ਦੇਖੋ ਤੁਸੀਂ ਡਿਜ਼ਾਈਨਿੰਗ ਐਡੀ ਖੂਬਸੂਰਤੀ ਦੇ ਨਾਲ ਕੀਤੀ ਗਈ ਹੈ ਔਰ ਜਾਲੀਆਂ ਵੀ ਰੱਖੀਆਂ ਗਈਆਂ ਨੇ। ਇਹਦੇ ਨਾਲ ਥੱਲੇ ਜਿਹਨਾਂ ਨਾਲ ਤੁਸੀਂ ਦੇਖੋਗੇ ਤਾਂ ਦਰਵਾਜ਼ਾ ਉਹ ਵੀ ਜਨਾਬ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ। ਅਸਲ ਦਿਆਰੀ ਲੱਕੜ ਦਾ ਦਰਵਾਜ਼ਾ, ਕੁੰਡੇ ਲੱਗੇ ਨੇ। ਆਏ ਹਾਏ ਹਾਏ ਹਾਏ, ਇਹ ਤੇ ਦੋਸਤੋ ਸਾਰਾ ਕੁਝ ਕਿੱਥੇ ਗਏ ਆ ਲੋਕ। ਇਹ ਜਨਾਬ ਬਹੁਤ ਵੱਡੀ ਇੱਥੇ ਇਮਾਰਤਾਂ ਹੁੰਦੀਆਂ ਸਨ, ਉਹ ਟੱਟ ਗਈਆਂ ਨੇ, ਠੀਕ ਹੈ ਨਾ। ਔਰ ਅਸੀਂ ਜਾ ਰਹੇ ਹਾਂ ਪੁਰਾਣੀ ਸਬਜ਼ੀ ਮੰਡੀ, ਜਿਹੜੀ ਕਿ ਅਨਾਜ ਮੰਡੀ ਔਰ ਸਬਜ਼ੀ ਮੰਡੀ ਹੁੰਦੀ ਸੀ। ਔਰ ਉਹ ਕਿਹਾ ਜਾਂਦਾ ਹੈ ਕਿ ਦੂਰ ਦਰਾਜ਼ ਦੇ ਇਲਾਕਿਆਂ ਤੋਂ ਲੋਕ ਖੋਤਿਆਂ ਅਤੇ ਖੱਚਰਾਂ ਦੇ ਉੱਤੇ ਸਮਾਨ ਲੈ ਕੇ ਆਉਂਦੇ ਹੁੰਦੇ ਸਨ, ਸਬਜ਼ੀਆਂ ਵਗੈਰਾ, ਅਤੇ ਉੱਥੇ ਵੇਚਦੇ ਹੁੰਦੇ ਸਨ। ਇਹ ਚੁਬਾਰਾ ਔਰ ਥੱਲੇ ਇਹ ਜਨਾਬ ਇੱਕ ਮੈਡੀਕਲ ਸਟੋਰ ਕਲੀਨਿਕ ਹੈਗਾ ਹੈ, ਲੇਕਿਨ ਇਹ ਚੁਬਾਰਾ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ ਜਨਾਬ। ਅੱਛਾ, ਥੋੜ੍ਹੀ ਜਿਹੀ ਅੱਗੇ ਸਾਨੂੰ ਇੱਕ ਦੁਕਾਨ ਨਜ਼ਰ ਆਈ ਹੈ, ਤੁਹਾਨੂੰ ਸਬਜ਼ੀ ਮੰਡੀ ਵੀ ਵਿਖਾ ਲੈਂਦੇ, ਲੇਕਿਨ ਇਹ ਦੁਕਾਨ ਦੇ ਵਿੱਚ ਸਮਾਨ ਹੈ ਜਨਾਬ ਖੇਤੀਬਾੜੀ ਕਰਨ ਦਾ। ਇਹ ਤੁਸੀਂ ਹੁਣ ਦੇਖੋਗੇ, ਇਹ ਹੈਗੀਆਂ ਨੇ ਦਾਤਰੀਆਂ, ਉਹਦੇ ਨਾਲ ਜਨਾਬ ਕਈਆਂ ਦੇ ਦਸਤੇ, ਇਹ ਕੁਹਾੜੇ ਨਜ਼ਰ ਆਏ ਨੇ ਜੀ। ਇਹਨਾਂ ਦੇ ਵਿੱਚ ਦਸਤੇ ਹਲੇ ਪੈਣ ਵਾਲੇ ਨੇ, ਗਰਮਾਲੇ ਔਰ ਇਹ ਬੇਲਚੇ। ਇਹ ਜਨਾਬ ਤੁਹਾਨੂੰ ਸਮਾਨ ਦਿਖਾਇਆ ਚਕਵਾਲ ਦੇ ਵਿੱਚ ਪੁਰਾਣੀ ਜਿਹੜੀ ਇੱਕ ਦੁਕਾਨ ਹੈ। ਔਰ ਇਹ ਆ ਗਈ ਮੰਡੀ, ਸਬਜ਼ੀ ਮੰਡੀ ਦੇ ਵਿੱਚ ਵੱਡੇ ਜਨਾਬ ਪਲਾਜ਼ੇ। ਅੱਛਾ, ਇਹ 1947 ਵਾਲੇ ਪਲਾਜ਼ੇ ਨੇ। ਅੱਜ ਕੱਲ੍ਹ ਦੀਆਂ ਮਾਰਕੀਟਾਂ 'ਤੇ ਤੁਸੀਂ ਦੇਖੀ ਹੋਣੀਆਂ ਨਾ ਸ਼ਾਪਿੰਗ ਸੈਂਟਰਸ, ਇਹ 1947 ਵਾਲੇ ਸ਼ਾਪਿੰਗ ਸੈਂਟਰ ਅੱਜ ਤੁਹਾਨੂੰ ਦਿਖਾ ਲੈਣੇ ਨੇ। ਅੱਛਾ, ਇੱਕ ਪੁਰਾਣੀ ਦੁਕਾਨ ਹੈ ਭਾਜੀ। ਅੱਛਾ, ਇੱਕ ਜਨਾਬ ਇੱਥੇ ਪਾਵੇ ਬਣਾਉਣ ਵਾਲੇ ਬਜ਼ੁਰਗ ਜਿਹੜੇ ਨੇ, ਕਾਰੀਗਰ ਜਿਹੜੇ ਨੇ, ਉਹ ਪਾਵੇ ਬਣਾ ਰਹੇ ਨੇ, ਵਿਚਾਰ ਪਾਈਆਂ ਦੇ, ਮੰਜੀਆਂ ਦੇ ਪਾਵੇ। ਅੱਛਾ, ਇਹ ਲਾਈਟ ਗਈ ਸੀ, ਵਰਨਾ ਇਹ ਮਸ਼ੀਨ ਜਿਹੜੀ ਇਹਨਾਂ ਨੂੰ ਚਲਾ ਕੇ ਕਹਿਣਾ ਸੀ ਜਿਹੜਾ ਪਾਵਾ ਤੁਸੀਂ ਬਣਾਇਆ ਨਾ ਮੇਰੇ ਸਾਹਮਣੇ ਬਣਾਓ। ਲਿਹਾਜ਼ਾ ਉਹਨਾਂ ਬਜ਼ੁਰਗਾਂ ਨੇ ਮਾਜ਼ਰਤ ਕਰ ਲਈ ਕਿ ਜੀ ਲਾਈਟ ਗਈ ਹੈ, ਇਹਦੇ ਕੋਈ 2 ਘੰਟੇ ਤੱਕ ਲਾਈਟ ਆਣੀ ਹੈ। ਲਿਹਾਜ਼ਾ ਮੈਂ ਫਿਰ 2 ਘੰਟੇ ਤੱਕ ਤੇ ਕਿਤੇ ਦਾ ਕਿਤੇ ਨਿਕਲ ਜਾਣਾ ਸੀ ਅੱਗੇ। ਇਹ ਦੇਖੋ ਨਾ ਕਿੱਡੀ ਵੱਡੀ ਦੁਕਾਨ ਹੈ, ਉਹੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ। ਇਹ ਦੇਖੋ ਨਾ, ਕਿਆ ਬਾਤ ਹੈ ਦੋਸਤੋ। ਵੱਡੇ ਮਹੱਲ ਛੱਡ ਗਏ ਲੋਕ ਹੈ ਤੇ ਟੁਰ ਗਏ ਯਾਰ ਮੁਹੱਬਤਾਂ ਵਾਲੇ, ਲੈ ਗਏ ਨਾਲ ਹੀ ਹਾਸੇ। ਇਹ ਦੇਖੋ ਤੁਸੀਂ, ਚਕਵਾਲ ਦੇ ਵਿੱਚ ਇੱਕ ਪੁਰਾਣਾ ਰੇਲਵੇ ਸਟੇਸ਼ਨ ਸੀ, ਉਹਦੀ ਮੈਂ ਅਲੱਗ ਵੀਡੀਓ ਬਣਾਈ ਹੈ। ਔਰ 1992 ਨੂੰ ਰੇਲਵੇ ਸਟੇਸ਼ਨ ਬੰਦ ਕਰ ਦਿੱਤਾ ਗਿਆ ਸੀ ਔਰ 1993 ਨੂੰ ਉਹਦੀ ਲਾਈਨ ਵੀ ਪੁੱਟ ਦਿੱਤੀ ਗਈ ਸੀ। ਅਤੇ ਇੱਕ ਵੀਡੀਓ ਹੋਰ ਮੈਂ ਚਕਵਾਲ ਤੋਂ ਇਸ ਤੋਂ ਬਾਅਦ ਪਾਵਾਂਗਾ, ਇੱਕ ਐਸੇ ਹਿੰਦੂ ਖਾਨਦਾਨ ਦੀ ਸਟੋਰੀ ਜਿਹੜੇ ਕਿ 1947 ਵੇਲੇ ਇੱਥੇ ਹੀ ਰਹਿ ਗਏ, ਹੰਗਾਮੇ ਸ਼ੁਰੂ ਹੋ ਗਏ। ਫਿਰ ਉਹ ਜਹਾਜ਼ 'ਤੇ ਇੱਥੋਂ ਗਏ, ਆਪਣਾ ਸਮਾਨ ਵੀ ਲੈ ਕੇ ਜਾਣਾ ਸੀ, ਲੇਕਿਨ ਜਹਾਜ਼ 'ਚ ਜਗ੍ਹਾ ਨਹੀਂ ਸੀ ਹੈਗੀ। ਉਹਨਾਂ ਨੇ ਫਿਰ ਸਮਾਨ ਸਾਰਾ ਜਿਹੜਾ ਸੰਦੂਕ ਅਤੇ ਸਾਰਾ ਜੋ ਕੁਝ ਬੰਨਿਆ ਸੀ ਇੱਥੇ ਹੀ ਏਅਰਪੋਰਟ 'ਤੇ ਛੱਡ ਕੇ, ਚਕਵਾਲ ਦੇ ਕੋਲ ਛੋਟਾ ਜਿਹਾ ਏਅਰਪੋਰਟ ਹੈ, ਅਤੇ ਇੱਥੋਂ ਫਿਰ ਜਹਾਜ਼ 'ਤੇ ਉਹ ਚਲੇ ਗਏ। ਅਤੇ ਉਹ ਤੁਹਾਨੂੰ ਅਲੱਗ ਸਟੋਰੀ ਸੁਣਾਵਾਂਗਾ, ਉਹ ਖਾਨਦਾਨ ਕੌਣ ਨੇ, ਉਹਨਾਂ ਦਾ ਘਰ ਕਿੱਥੇ ਵੇ ਔਰ ਉਹ ਸਟੋਰੀ ਕੀ ਸੀ। ਹਾਂਜੀ, ਸ਼ੈਲ ਪੰਪ ਵਾਲੇ ਹਿੰਦੂ ਖਾਨਦਾਨ। ਅੱਛਾ, ਇਹ ਜਨਾਬ ਸਾਰਾ ਪੁਰਾਣਾ ਬਾਜ਼ਾਰ, ਪੁਰਾਣੀ ਦੁਕਾनें। ਇਹ ਦੇਖੋ ਕਿਆ ਬਾਤ ਹੈ। ਕੋਈ ਵਿਖਾ ਲੇਗਾ ਤੁਹਾਨੂੰ ਐਡੀ ਡਿਟੇਲ ਦੇ ਨਾਲ ਵੀਡੀਓ, ਨਾਲ ਵੀਡੀਓ ਵੇਖੋ, ਨਾਲ ਚੈਨਲ ਸਬਸਕ੍ਰਾਈਬ ਕਰ ਦਿਓ। ਇਹੋ ਹੀ ਤਾਂ ਤੁਸੀਂ ਇੱਕ ਜਿਹੜੀ ਸਾਡੀ ਹੈਲਪ ਕਰ ਸਕਦੇ ਹੋ। ਇਹ ਉੱਤੇ ਸ਼ੇਡ ਲੱਕੜੀ ਦਾ ਟੁੱਟ ਗਿਆ, ਦੁਕਾਨ ਹੁਣ ਕਾਬਲ ਇਸਤੇਮਾਲ ਨਹੀਂ, ਲੇਕਿਨ ਉਹਦੇ ਲਾਕ ਅੱਜ ਵੀ ਤੁਸੀਂ ਦੇਖੋ ਮਜ਼ਬੂਤੀ ਨਾਲ ਲੱਗੇ ਨੇ। ਇਹ ਦੁਕਾਨ ਕੁਛ ਅੱਛੀ ਹਾਲਤ 'ਚ ਲੱਗ ਰਹੀ ਹੈ, ਇਹਨੂੰ ਯੈਲੋ ਕਲਰ ਹੋਇਆ, ਲੇਕਿਨ ਇਹਦੇ ਨਾਲ ਇਹ ਵੀ ਪੁਰਾਣੀਆਂ ਦੁਕਾਨਾਂ, ਲੇਕਿਨ ਵਿੱਚ ਰੈਨੋਵੇਟ ਕਰ ਲਈਆਂ ਨੇ ਕੁਛ ਲੋਕਾਂ ਨੇ। ਇਹ ਦੇਖੋ ਨਾ ਪੁਰਾਣੀ, ਕਿੰਨਾ ਲੱਕੜੀ ਦਾ ਸਾਦਾ ਕੰਮ, ਕੋਈ ਡਿਜ਼ਾਈਨਿੰਗ ਨਹੀਂ, ਚੁਟਕੀਆਂ ਲੱਗੀਆਂ ਨੇ ਉੱਤੇ, ਤਾਲੇ ਲੱਗੇ ਨੇ। ਇਹ ਦੁਕਾਨਾਂ ਜਨਾਬ ਅੱਜ ਵੀ ਕਾਬਲ ਇਸਤੇਮਾਲ ਹੈਗੇ ਨੇ। ਅਤੇ ਜ਼ਿਆਦਾਤਰ ਬਾਜ਼ਾਰ ਜਿਹੜਾ ਨਾ ਉਹਦੇ ਵਿੱਚ ਹੁਣ ਨਵੀਆਂ ਦੁਕਾਨਾਂ ਨੇ, ਲੇਕਿਨ ਪੁਰਾਣੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੀ ਬਾਕੀਆਤ ਵੀ ਜਗ੍ਹਾ ਤੁਹਾਨੂੰ ਨਜ਼ਰ ਆਏਗੀ। ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਚਕਵਾਲ ਸ਼ਹਿਰ ਦੀਆਂ ਦੁਕਾਨਾਂ ਲੱਭ ਕੇ ਵੀਡੀਓ ਬਣਾ ਦਈਏ, ਤਾਂ ਕਿ ਜਿਹੜੇ ਦੋਸਤ ਚਕਵਾਲ ਤੋਂ ਪਾਕਿਸਤਾਨ 'ਚ ਨੇ ਜਾਂ ਪਾਕਿਸਤਾਨ ਤੋਂ ਬਾਹਰ ਇੰਡੀਆ ਵਗੈਰਾ ਜਾਂ ਅਮਰੀਕਾ ਕੈਨੇਡਾ 'ਚ ਹਿੰਦੂ ਸਿੱਖ ਮੁਸਲਿਮਸ ਨੇ, ਉਹ ਆਪਣੇ ਬਚਪਨ ਦੀਆਂ ਗਲੀਆਂ ਬਾਜ਼ਾਰ ਵੇਖ ਲੈਣ। ਅਤੇ ਮਜ਼ੀਦ ਇੱਕ ਹੋਰ ਚਕਵਾਲ ਸ਼ਹਿਰ ਦੀ ਵੀਡੀਓ ਆਏਗੀ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਮੈਂ ਜਦੋਂ ਉਹ ਵੀਡੀਓ ਪਾਵਾਂ ਤਾਂ ਆਟੋਮੈਟਿਕ ਤੁਹਾਡੀ ਸਕਰੀਨ ਦੇ ਉੱਤੇ ਨੋਟੀਫਿਕੇਸ਼ਨ ਆ ਜਾਏ। ਅੱਲਾ ਹਾਫਿਜ਼।